ਬੰਦਾ ਸੀ ਬੜਾ ਫਿਰਨ ਟੁਰਨ ਵਾਲਾ ਤੇ ਇੱਕ ਹੀ ਉਹਦਾ ਭਰਾ ਸੀ। ਜਿਹੜਾ ਇਹਦਾ ਭਰਾ ਸੀ ਇਹਦਾ ਕੰਮ ਇਹ ਸੀ ਵੀ ਸਾਰੀ ਦਿਹਾੜੀ ਇਹਨੇ ਮਾਲ ਡੰਗਰ ਵੱਲ ਪੱਠਾ ਦਿੱਤਾ ਤੇ ਡੇਰੇ ਡੰਡੇ ਵੱਲ ਧਿਆਨ ਦੱਬਾ ਰੱਖਣਾ ਹੁੰਦਾ ਸੀ। ਤੇ ਜਿਹੜਾ ਇਹ ਫਿਰਨ ਟੁਰਨ ਵਾਲਾ ਬੰਦਾ ਸੀ ਨਾ, ਇਹਨੇ ਕੋ ਪਰਿਆ ਪੰਚਾਇਤ ਖੁਸ਼ੀ ਗਮੀ ਚੰਗੇ ਮਾੜੇ ਥਾਂ ਇਹਨੇ ਮੇਰਾ ਮਤਲਬ ਆਉਣ ਜਾਣਾ ਹੀ ਭੁਗਤਾਣਾ ਸੀ ਨਾ। ਫੇਰਾ ਟੋਰਾ ਫਿਰ ਇਸੇ ਚੀਜ਼ ਦਾ ਨਾਂ ਹੈ ਵੀ ਕਿਤੇ ਪਰਿਆ ਪੰਚਾਇਤ ਹੈ, ਕਿਤੇ ਖੁਸ਼ੀ ਗਮੀ ਹੈ। ਉਹ ਜਿਹੜਾ ਭਰਾ ਸੀ ਨਾ ਜਿਹਨੇ ਮਾਲ ਡੰਗਰ ਵਾਲ ਸਾਰੀ ਦਿਹਾੜੀ ਰਹਿਣਾ ਹੁੰਦਾ ਸੀ, ਉਹਦੇ ਕਿਸੇ ਨੇ ਕੰਨ ਭਰ ਛੜੇ। ਸਿਆਣੇ ਆਂਦੇ ਨੇ ਵੀ ਲਾਈ ਲੱਗ ਨਾ ਹੋਵੇ ਘਰ ਦਾ ਤੇ ਚੰਦਰਾ ਗਵਾਂਢ ਨਾ ਹੋਵੇ। ਇਹ ਲੋਕਾਂ ਦੀਆਂ ਗੱਲਾਂ ਤੇ ਲੱਗ ਗਿਆ ਤੇ ਲੋਕਾਂ ਚੁੱਕ ਛੜਿਆ ਇਸ ਤਰ੍ਹਾਂ ਬਈ ਤੂੰ ਸਾਰੀ ਦਿਹਾੜੀ ਇੱਥੇ ਡੰਗਰਾਂ ਦੇ ਵਿੱਚ ਪੁੱਛਦਾ ਰਹਿਣਾ ਤੇ ਗੋਹੇ ਦੇ ਵਿੱਚ ਪਿਆਰ ਰੋਲਣਾ ਤੇ ਭਰਾ ਤੇਰਾ ਲੜ ਲਮਕਾਉਂਦਾ ਤਹਿਮਤ ਬੰਨ ਕੇ ਕਦੀ ਕਿਤੇ ਅਪੜਿਆ ਹੁੰਦਾ, ਪੱਗ ਬੰਨੀ ਏ, ਕਦੀ ਕਿਤੇ ਪਿਆ ਫਿਰਦਾ, ਕਦੀ ਕਿਤੇ ਪਿਆ ਫਿਰਦਾ। ਤੇ ਤੂੰ ਮੇਰਾ ਮਤਲਬ ਸਾਰੀ ਦਿਹਾੜੀ ਡੰਗਰਾਂ ਵਾਲੇ ਲੱਗਾ ਰਹਿਣਾ ਤੇ ਆਪਣੇ ਭਰਾ ਨੂੰ ਇਹ ਗੱਲ ਆਖ ਬਈ ਜਿਹੜੀ ਤੂੰ ਲੱਠ ਚੁੱਕੀ ਹੈ ਨਾ ਉਹ ਮੈਂ ਚੁੱਕ ਲੈਣਾ ਤੇ ਤੂੰ ਉਹ ਮਾਲ ਡੰਗਰ ਵਾਲ ਤੇ ਮੈਂ ਮੇਰਾ ਮਤਲਬ ਤੇਰੇ ਵਾਲਾ ਜਿਹੜਾ ਕੰਮ ਹੈ ਨਾ ਇਹ ਫਿਰਨ ਟੁਰਨ ਵਾਲਾ ਇਹ ਕੰਮ ਮੈਂ ਪਿਆ ਕਰਾਂ ਦਾ। ਇਹ ਲੋਕਾਂ ਦੀਆਂ ਗੱਲਾਂ ਉੱਤੇ ਲੱਗ ਗਿਆ। ਉਹ ਸ਼ਾਮੀ ਜਦੋਂ ਭਰਾ ਆਇਆ ਨਾ ਵਾਪਸ ਤੇ ਇਹਨੇ ਉਹਦੇ ਨਾਲ ਫੜਾ ਬਣਾ ਛੜਿਆ। ਇਹਨੇ ਆਖਿਆ ਉਹ ਭਰਾ ਗੱਲ ਸੁਣ ਮੇਰੀ ਲਾਲਾ, ਤੂੰ ਸਾਰੀ ਦਿਹਾੜੀ ਮੇਰਾ ਮਤਲਬ ਕਦੀ ਕਿਤੇ ਤੇ ਕਦੀ ਕਿਤੇ ਚਿੱਟੇ ਕੱਪੜੇ ਪਾਏ ਹੁੰਦੇ ਨੇ ਤੇ ਪੱਗ ਬੰਨੀ ਹੁੰਦੀ ਹੈ, ਤਹਿਮਤ ਬੰਨਿਆ ਹੁੰਦਾ ਤੇ ਤੂੰ ਫਿਰਦਾ ਟੁਰਦਾ ਰਹਿਣਾ ਤੇ ਮੈਨੂੰ ਇੱਥੇ ਗੋਹੇ ਦੇ ਵਿੱਚ ਟੰਗੇ ਆ ਤੇ ਇੱਥੇ ਹੋ ਨਾ ਮੇਰੇ ਵਾਲੇ ਥਾਂ ਤੇ ਤੈਨੂੰ ਲੱਗੇ ਪਤਾ ਇਸ ਗੱਲ ਦਾ ਬਈ ਕਿਵੇਂ ਮੇਰਾ ਮਤਲਬ ਇਹ ਕੰਮ ਕਰੀਦੇ ਨੇ। ਚਦਰਾਹਟ ਬੜੀ ਸੌਖੀ ਏ ਤੇ ਕੰਮ ਕਰਨਾ ਬੜਾ ਔਖਾ। ਉਹਨੇ ਆਖਿਆ ਯਾਰ ਮੇਰਾ ਭਰਾ ਹੈ ਤੇ ਨਾ ਸੁਧਾਰ ਜਿਹਾ ਹੀ ਏ ਤੇ ਇਹ ਅੱਜ ਗੱਲਾਂ ਕਿਵੇਂ ਦੀਆਂ ਪਿਆ ਕਰਦਾ। ਤੇ ਸਿਆਣਾ ਬੰਦਾ ਸੀ, ਗੱਲ ਸਮਝ ਗਿਆ ਵੀ ਭਰਾ ਮੇਰਾ ਕਿਸੇ ਦੀਆਂ ਗੱਲਾਂ 'ਚ ਆ ਗਿਆ ਤੇ ਤਾਂ ਅੱਜ ਇੰਜ ਦੀਆਂ ਗੱਲਾਂ ਪਿਆ ਕਰਦਾ। ਉਹਨੇ ਅੱਗੋਂ ਨਹੀਂ ਕੋਈ ਸਫਾਈ ਦਿੱਤੀ ਤੇ ਨਾ ਮੇਰਾ ਮਤਲਬ ਉਹਨੂੰ ਮੁਤਮਿਨ ਕਰਨ ਵਾਸਤੇ ਕੋਈ ਗੱਲ ਕੀਤੀ। ਉਹਨੇ ਆਖਿਆ ਭਰਾ ਠੀਕ ਹੈ, ਕੱਲ ਤੂੰ ਲੈ ਕੇ ਮੈਂ ਮੇਰਾ ਮਤਲਬ ਇੱਧਰ ਮਾਲ ਡੰਗਰ ਵਾਲੋਂ ਹੀ ਆਂਦਾ ਤੇ ਤੂੰ ਫੇਰੇ ਟੋਰੇ ਵਾਲਾ ਜਿਹੜਾ ਕੰਮ ਹੈ ਉਹ ਕਰ ਲਈ ਕਰੇ। ਇਹ ਠੀਕ ਹੈ ਜੀ। ਅੱਗੋਂ ਜਦੋਂ ਦਿਨ ਚੜ੍ਹਿਆ ਨਾ ਤੇ ਉਹ ਚਿੱਟੇ ਕੱਪੜੇ ਤੇ ਸੋਹਣਾ ਤਹਿਮਤ ਤੇ ਪੱਗ ਹਾਰ ਸ਼ਾਇਦ ਜੋ ਤਿਆਰ ਹੈ ਸੀ ਨਾ, ਉਹਨੇ ਵੱਡੇ ਵੇਲੇ ਸਵੇਰੇ ਸਵੇਰੇ ਆਖਿਆ ਵੀ ਇਹ ਬੰਨ ਲਈ ਤੇ ਤੂੰ ਟੁਰ ਜਾਈ ਫਲਾਣੇ ਥਾਂ ਮਰਨਾ ਹੋ ਗਿਆ ਤੇ ਉੱਥੇ ਮਰਨੇ ਤੇ ਜਾਣਾ ਹੀ। ਮੈਂ ਵੀ ਇਹੀ ਕੰਮ ਕਰਦਾ ਹਾਂ ਆ ਫੇਰੇ ਟੋਰੇ ਦੇ ਵਿੱਚ। ਇਹ ਠੀਕ ਹੈ ਜੀ। ਇਹ ਭਰਾ ਜਿਹੜਾ ਨਾ ਜਿਹੜਾ ਚੌਧਰੀ ਸੀ ਇਹ ਵੱਡੇ ਵੇਲੇ ਸਵੇਰੇ ਸਵੇਰੇ ਜਨਾਬ ਮਾਲ ਡੰਗਰ ਵਾਲ ਪੱਠੇ ਦੱਥੇ ਵਾਲ ਲੱਗ ਪਿਆ। ਉਹ ਜਿਹੜਾ ਹੈ ਨਾ ਉਹਨੇ ਪੱਗ ਸ਼ੱਗ ਬੰਨ ਲਈ, ਤਹਿਮਤ ਸ਼ਹਿਮਤ ਬੰਨ ਲਈ ਤੇ ਘਰੋਂ ਨਿਕਲ ਪਿਆ ਮਰਨੇ ਤੇ ਜਾਣ ਵਾਸਤੇ। ਤੇ ਰਾਹ ਦੇ ਵਿੱਚ ਉਹ ਹੀ ਜੀ ਮਿਲ ਪਏ ਸਰ ਜੀ ਜਿਨ੍ਹਾਂ ਨੇ ਇਹਨੂੰ ਮੱਤ ਦਿੱਤੀ ਸੀ ਬਈ ਤੂੰ ਚਦਰਾ ਕਰ ਤੇ ਭਰਾ ਨੂੰ ਟੋਂਗੇ ਇੱਥੇ ਗੋਹੇ ਦੇ ਵਿੱਚ। ਉਹਨਾਂ ਜੀਆਂ ਨੂੰ ਪੁੱਛ ਲਿਆ ਸੀ ਤੇ ਆਖਣ ਲੱਗਾ ਕਿ ਯਾਰ ਗੱਲ ਸੁਣੋ, ਇਹ ਜਦੋਂ ਮਰਨੇ ਵਾਲੇ ਘਰ ਜਾਈਏ ਤੇ ਉੱਥੇ ਜਾ ਕੇ ਕੀ ਕਰੀਦਾ। ਤੇ ਉਹਨਾਂ ਆਖਿਆ ਕਿ ਗੱਲ ਸੁਣ ਵੀ ਉੱਥੇ ਨਾ ਜਿਵੇਂ ਲੋਕ ਆਖਣ ਦੇ ਨਾ ਤੂੰ ਵੀ ਉਂਝ ਹੀ ਪਿਆ ਆਖੀ। ਆਖਣ ਲੱਗਾ ਚਲੋ ਜੀ ਠੀਕ ਹੈ। ਜਿਹੜੇ ਵੇਲੇ ਘਰੋਂ ਨਿਕਲਿਆ ਨਾ ਤੇ ਮਰਨੇ ਵਾਲੇ ਘਰ ਦੇ ਨੇੜੇ ਆਪੜਿਆ ਤੇ ਕੁਝ ਬੀਬੀਆਂ ਖਲੋਤੀਆਂ ਸਨ ਉਹ ਮਰਨੇ ਵਾਲੇ ਘਰ ਤੋਂ ਥੋੜਾ ਦੂਰ ਹੀ ਤੇ ਉਹ ਗੱਲਾਂ ਪਈਆਂ ਕਰਨ ਆਂਦੀਆਂ ਚੰਗਾ ਹੀ ਹੋਇਆ ਮਲਾਉਣ ਮਗਰੋਂ ਲੈ ਗਿਆ। ਇਹਨੇ ਵੀ ਲੋਕਾਂ ਨੂੰ ਬੜਾ ਸਤਾ ਦਿੱਤਾ। ਇਹਨੇ ਵੀ ਲੋਕਾਂ ਨੂੰ ਬੜਾ ਤਾਇਆ ਸੀ ਗਲੋਂ ਲੱਥਾ ਆਰਾਮ ਦਾ ਫਲਾਣਾ ਢੀਂਗੜਾ। ਹੁਣ ਇਹ ਉਹਨਾਂ ਬੀਬੀਆਂ ਦੀ ਗੱਲ ਸੁਣ ਕੇ ਨਾ ਤੇ ਇਹ ਟੁਰ ਗਿਆ ਤੇ ਜਾ ਕੇ ਨਾ ਤੇ ਉਹ ਘਰ ਵਾਲੇ ਨੂੰ ਆਂਦਾ ਚੰਗਾ ਹੀ ਹੋਇਆ ਮਲਾਉਣ ਮਗਰੋਂ ਲੈ ਗਿਆ। ਇਹਨੇ ਲੋਕਾਂ ਨੂੰ ਬੜਾ ਹੀ ਤਾ ਦਿੱਤਾ ਸੀ। ਉਹਨਾਂ ਕੋਟ ਕੋਟ ਕੇ ਸੀ ਸੁਹਾਗਾ ਲਾਇਆ ਚੰਗਾ ਬਣਾ ਕੇ। ਉਹਨੇ ਆਖਿਆ ਤੇਰਾ ਮਰ ਜੇ ਕੋ ਤੂੰ ਇਹ ਗੱਲ ਕਿਵੇਂ ਦੀ ਪਿਆ ਕਰਨ। ਉਹ ਕੱਪੜੇ ਛਪੜੇ ਲੀਰੋ ਲੀਰ ਹੋਏ ਤੇ ਲਵੋ ਲਵਾਣ ਤੇ ਵਾਪਸ ਆ ਗਿਆ। ਉਹ ਇੱਕੋ ਹੀ ਮਰਨਾ ਭਗਤਾਇਆ ਤੇ ਭਾਈ ਨੂੰ ਆ ਕੇ ਹੱਥ ਲਗਾਉਂਦਾ ਉਹ ਭਾਈ ਆ ਚੁੱਕ ਆਪਣੀ ਪੱਗ ਤੇ ਤੂੰ ਰੋਜ਼ ਦਿਹਾੜੀਆਂ 'ਚ ਲੀਰੋ ਲੀਰ ਹੋ ਕੇ ਆਉਂਦਾ ਤੇ ਸਾਨੂੰ ਆ ਕੇ ਦੱਸਦਾ ਨਹੀਂ। ਤੇ ਉਹ ਰਾਤ ਦੇ ਵਿੱਚ ਉਹ ਜਿਹੜੇ ਨਾ ਦੂਜੇ ਜਹਾਨ ਉਹ ਵੀ ਮਿਲ ਪਏ ਤੇ ਉਹਨੇ ਆਖਿਆ ਚੌਰੀ ਸੁਣਾ ਭਾਈ ਮੈਂ ਗੱਲ ਬੜੀ ਜ਼ਿੰਮੇਦਾਰੀ ਨਾਲ ਪਿਆ ਸੁਣਾਉਣਾ। ਕਈ ਜੀ ਐਸੇ ਹੁੰਦੇ ਨੇ ਚੁੱਕ ਚੱਕ ਕਹਿੰਦੇ ਨੇ ਖਲੋ ਲੱਗ ਜਾਂਦੇ ਅਸੀਂ ਤੇਰੇ ਨਾਲ ਖਲੋ ਅਸੀਂ ਤੇਰੇ ਨਾਲ। ਜਦੋਂ ਉਹ ਖਲੋ ਜਾਂਦਾ ਨਾ ਫਿਰ ਦੂਰ ਖਲੋ ਕੇ ਦਾ ਤਮਾਸ਼ਾ ਵੇਖਦੇ ਨੇ। ਉਹ ਇੰਝ ਹੀ ਇਲੈਕਸ਼ਨ ਤੇ ਉਹਨੂੰ ਖਿਲਾਰ ਜਾਣਾ ਕਿ ਚੌਰੀ ਬਣ ਜਾ ਉਹ ਬਣ ਗਿਆ ਤੇ ਜਿਹੜੇ ਵੇਲੇ ਉਹ ਲੀਰਾਂ ਸ਼ੀਰਾਂ ਉਧੜੀਆਂ ਨਾ
ਤੇ ਉਹ ਕੁੱਟ ਛੁੱਟ ਖਾਧੀ ਤੇ ਆਪਣੇ ਭਰਾ ਨੂੰ ਆਖਣ ਲੱਗਾ, ਭਰਾ ਉਹ ਰੋਜ਼ ਇੰਜ ਦੀ ਮਰਨੇ ਭੁਗਤਾਨਾ ਤੇ ਤੇਰਾ ਹੀ ਕੰਮ ਹੈ ਭਾਈ, ਮੈਂ ਤੇ ਉਹ ਹੀ ਮਾਲ ਡੰਗਰ ਸਾਂਭ ਸਕਦਾ। ਤੇ ਉਹ ਭਰਾ ਨੇ ਆਖਿਆ, ਗੱਲ ਸੁਣੇ ਉੱਥੇ ਕੀਤਾ ਕੀ ਇਹ ਜਾ ਕੇ? ਆਖਣ ਲੱਗਾ, ਯਾਰ ਮੈਂ ਉੱਥੇ ਜਾ ਕੇ ਆਖਿਆ ਚੰਗਾ ਹੀ ਹੋਇਆ ਮਿਲਾਉਣ ਮਗਰੋਂ ਲੈ ਗਿਆ, ਨੇ ਲੋਕਾਂ ਨੂੰ ਬੜਾ ਸਤਾਏ। ਉਹਨੇ ਆਖਿਆ ਤੈਨੂੰ ਇਹ ਮੱਤ ਕਿਹਨੇ ਦਿੱਤੀ? ਇਹ ਮੈਨੂੰ ਮੇਰੇ ਸੱਜਣਾ ਦਿੱਤੀ। ਉਹਨੇ ਆਖਿਆ ਤੈਨੂੰ ਮਰਵਾਵਾ ਤੇਰੇ ਸੱਜਣਾ ਨੇ। ਉਹ ਗੱਲ ਸੁਣ, ਇੰਜ ਨਹੀਂ ਕਰੀ, ਤੂੰ ਜਾ ਕਿਤੇ ਤੇ ਗੱਲ ਇਸੇ ਤਰ੍ਹਾਂ ਵੇ ਭਈ ਗੱਲ ਵੰਡ ਵੇਤਰ ਦੇ ਨਾਲ ਕਰੀਦੀ ਏ। ਤੇ ਹੁਣ ਚੌਧਰੀ ਬਣਿਆ ਤੇ ਤੂੰ ਹੀ ਬਣਿਆ ਰਿਹਾ, ਕੀ ਰੋਜ਼ ਦਿਹਾੜੀ ਪੱਗਾਂ ਪਈਆਂ ਵਟਾਣੀਆਂ ਤੇ ਜਾਇਆ ਕਰ ਕਿਤੇ। ਇਹ ਚਲੋ ਜੀ ਠੀਕ ਹੋਇਆ। ਇਸੇ ਤਰ੍ਹਾਂ ਵੀ ਅਗਲੇ ਦਿਹਾੜੇ ਫੇਰ ਨਾ ਟੁਰ ਗਿਆ। ਇੰਜ ਹੀ ਨਾ ਦੇ ਬੂਟੇ ਦੇ ਥੱਲਿਓਂ ਪਿਆ ਲੰਘਦਾ ਤੇ ਬੂਟੇ ਦੇ ਉੱਤਿਓਂ ਨਾ ਕੋਈ ਨਿੱਕੇ ਨਿੱਕੇ ਕਤੂਰੇ ਭੌਂਕਣ ਦੀ ਆਵਾਜ਼ ਆਈ ਉਸ ਤੇ ਜਾ ਕੇ ਨਾ ਕਿਤੇ ਚੌਥੇ ਪਿੰਡ ਤੇ ਪਰਿਆ ਇੱਕ 'ਚ ਬੈਠਾ ਤੇ ਆਖਣ ਲੱਗਾ, ਯਾਰ ਮੈਂ ਨਾ ਗੱਲਾਂ 'ਚ ਗੱਲ ਮਿਲਾਈ ਤੇ ਨਵਾਂ ਨਵਾਂ ਚੌਧਰੀ ਬਣਿਆ ਸੀ, ਮੇਰੇ ਵਾਂਗੂ ਪੱਠੇ ਪਾਉਣ ਨਾਲ ਪਤਾ ਹੈ ਕੋ ਨਹੀਂ ਕਿਸੇ ਗੱਲ। ਤੇ ਉੱਥੇ ਖਲੋ ਕੇ ਤੇ ਆਖਣ ਲੱਗਾ, ਆਂਦਾ ਬਈ ਮੈਂ ਨਿਕਲਿਆ ਵਾਂ ਘਰੋਂ ਤੇ ਮੈਂ ਵੇਖਿਆ ਵੇ ਬੂਟੇ ਦੇ ਉੱਤੇ ਨਾ ਆਲ੍ਹਣਾ ਸੀ ਤੇ ਆਲ੍ਹਣੇ ਦੇ ਵਿੱਚ ਕਤੂਰੇ ਪੇ ਭੌਂਕਣ। ਉਹਨੇ ਆਖਿਆ, ਗੱਲ ਬੰਦੇ ਦੇ ਪੁੱਤਰਾਂ ਵਾਲੀ ਕਰ, ਅੱਗੇ ਨਵਾਂ ਨਵਾਂ ਚੌਧਰੀ ਬਣਿਆ ਤੇ ਕਿਵੇਂ ਦੇ ਕਦੀ ਬੂਟਿਆਂ ਦੇ ਉੱਤੇ ਵੀ ਕਤੂਰੇ ਬੋਲੇ ਨੇ। ਉਹ ਜਿਹੜਾ ਡੰਗਰਾਂ ਨੂੰ ਪੱਠੇ ਪਾਉਣ ਵਾਲਾ ਸੀ ਨਾ ਜਨਾ, ਮਤਲਬ ਹੈ ਤੇ ਉਹ ਅਸਲ ਉਹ ਚੌਧਰੀ ਸੀ। ਉਹਦਾ ਕਿਤੇ ਉਧਰ ਨੂੰ ਚੱਕਰ ਲੱਗਾ ਤੇ ਉਹਨੇ ਆਖਿਆ, ਭਰਾ ਮੇਰੇ ਦੀ ਪੰਚਾਇਤ ਲੱਗੀ ਹੈ ਬੈਠਾ ਤੇ ਚਲੋ ਮੈਂ ਵੀ ਸੁਣਨਾ ਜਾ ਕੇ ਵੀ ਹੁੰਦਾ ਕੀ ਹੈ ਪਿਆ। ਉਹਨੇ ਜਾ ਕੇ ਉੱਥੇ ਮਤਲਬ ਜਿਹੜੇ ਵੇਲੇ ਵੇਖਿਆ ਤੇ ਲੋਕ ਉਹਨੂੰ ਜੁਗਤਾਂ ਤੇ ਟਿਚਕਰਾਂ ਤੇ ਮਜ਼ਾਕ ਪੇ ਕਰਨ ਵੀ ਚੌਧਰੀ ਭਰਾ ਤੇਰਾ ਪਿਆਂਦਾ ਵੀ ਮੈਂ ਘਰੋਂ ਨਿਕਲਿਆ ਤੇ ਬੂਟੇ ਦੇ ਉੱਤੇ ਵੇਖਿਆ ਆਲ੍ਹਣਾ ਤੇ ਆਲ੍ਹਣੇ ਦੇ ਵਿੱਚ ਕੋਈ ਕਤੂਰੇ ਪੇ ਬੋਲਦੇ ਨੇ ਤੇ ਕਦੀ ਬੂਟਿਆਂ ਦੇ ਉੱਤੇ ਵੀ ਕਤੂਰੇ ਬੋਲਦੇ ਨੇ। ਤੇ ਉਹ ਆਖਣ ਲੱਗਾ, ਭਰਾ ਜਿਹੜਾ ਅਸਲ ਚੌਧਰੀ ਸੀ ਨਾ, ਉਹ ਆਂਦਾ, ਉਹ ਸ਼ਦਾਈਓ ਗੱਲ ਉਹ ਸਹੀ ਪਿਆ ਕਰਦਾ। ਮੈਂ ਵੀ ਜਦੋਂ ਨਿਕਲਿਆ ਨਾ ਰਾਹ ਤੇ ਸਾਡਾ ਇੱਕੋ ਹੀ ਤੇ ਬਾਕੀ ਕਤੂਰੇ ਭੌਂਕਦੇ ਨੇ। ਉਹਦੀ ਇੱਕ ਵਜ੍ਹਾ ਹੈ, ਉਹ ਕੁੱਤੀ ਸੂਈ ਸੀ ਤੇ ਉਹਨੇ ਦਿੱਤੇ ਸਨ ਬੱਚੇ। ਉਹ ਕੋਈ ਚੀਲ ਜਿਹੜੀ ਹੈ ਨਾ ਇੱਲ, ਉਹ ਕੋਈ ਕੁੱਤੇ ਲੈ ਗਈ ਚੁੱਕ ਕੇ ਤੇ ਉਹ ਕਿਤੇ ਆਲ੍ਹਣੇ ਦੇ ਵਿੱਚ ਉਹਨੇ ਉੱਤੇ ਜਾ ਕੇ ਰੱਖੇ ਸਨ। ਤੇ ਵਾਕਈ ਮੈਂ ਵੀ ਕੁੱਤਿਆਂ ਦੀ ਵਜ੍ਹਾ ਨਾਲ ਕਿ ਵੇਖੋ ਗੱਲ ਦੀ ਵੰਡ ਵੇਤਰ ਹੁੰਦੀ ਹੈ। ਜਿਵੇਂ ਇਹ ਗੱਲ ਪਿਆ ਸੁਣਾਉਂਦਾ ਸੀ, ਉਹਦੇ ਨਵ ਤੇ ਕਦੇ ਚਿੜੀਆਂ ਕਾਂ ਬੋਲਦੇ, ਮਤਲਬ ਕਦੇ ਬੂਟਿਆਂ ਦੇ ਉੱਤੋਂ ਵੀ ਕਤੂਰੇ ਬੋਲਦੇ ਨੇ। ਗੱਲ ਸੁਣਾਉਣ ਦਾ ਅਸਲ ਮਕਸਦ ਇਹ ਵੇ ਕਿ ਜਿਸ ਕਾ ਕਾਮ ਉਸੀ ਕੋ ਸਾਜੇ, ਜਿਹਦਾ ਬਣਦਾ ਹੋਵੇ, ਜਿਹਦਾ। ਇੱਕ ਹੋਰ ਗੱਲ ਹੈ, ਨੋਕੀਆ 3310 ਦੇ ਵਿੱਚ ਸੈਲਫੀ ਦੀ ਆਪਸ਼ਨ ਨਹੀਂ। ਜਦੋਂ ਅੱਲਾਹ ਪਾਕ ਦੀ ਜ਼ਾਤ ਨੇ ਤੁਹਾਨੂੰ ਕੋਈ ਅਨਾਇਤ ਕੀਤੀ ਹੈ, ਤੁਹਾਨੂੰ ਕੋਈ ਗਾਡ ਗਿਫਟ ਅੱਲਾ ਦੀ ਤਰਫੋਂ ਮਿਲਿਆ ਹੋਵੇ ਤੇ ਇਹਦਾ ਮਤਲਬ ਹੈ ਕਿ ਅੱਲਾ ਦੀ ਅਤਾ ਹੈ। ਜੋ ਬਾਤ ਤੁਹਾਡੇ ਵਿੱਚ ਹੋ ਸਕਦਾ ਉਹ ਕਿਸੇ ਹੋਰ ਦੇ ਵਿੱਚ ਨਾ ਹੋਵੇ, ਔਰ ਜਿਹੜੀ ਗੱਲ ਕਿਸੇ ਹੋਰ ਦੇ ਵਿੱਚ, ਤੁਸੀਂ ਇਸ ਗੱਲ ਦੇ ਉੱਤੇ ਪਰੇਸ਼ਾਨ ਨਾ ਹੋਵੋ ਕਿ ਜਿਹੜੀਆਂ ਉਹਦੇ ਵਿੱਚ ਖਸੂਸੀਅਤਾਂ ਨੇ ਉਹ ਮੇਰੇ ਵਿੱਚ ਕੋਈ ਨਹੀਂ। ਹੋ ਸਕਦਾ ਤੁਹਾਡੇ ਵਿੱਚ ਉਹਦੇ ਨਾਲੋਂ ਚੰਗੀਆਂ ਹੋਣ, ਲੇਕਿਨ ਆਪਣੇ ਆਪ ਨੂੰ ਫੋਲੋ, ਆਪਣੇ ਆਪ ਦਾ ਜਾਇਜ਼ਾ ਲਓ। ਲੇਕਿਨ ਸਾਡਾ ਮੁਆਸ਼ਰਾ ਇੰਜ ਦਾ, ਅਸੀਂ ਏਡਾ ਆਪਣੀ ਪਰੇਸ਼ਾਨੀ ਤੋਂ ਪਰੇਸ਼ਾਨ ਨਹੀਂ ਜਿੱਡਾ ਅਸੀਂ ਲੋਕਾਂ ਦੀ ਖੁਸ਼ੀ ਤੋਂ ਪਰੇਸ਼ਾਨ। ਸਰ ਜੀ ਗੱਲ ਗਲਤ ਨਹੀਂ ਕਰਦਾ। ਸਾਡੀਆਂ ਆਪਣੀਆਂ ਜਿਹੜੀਆਂ ਪਰੇਸ਼ਾਨੀਆਂ ਹੈ ਨੇ ਉਹ ਤੇ ਹੈ ਹੀ ਨੇ ਨਾ। ਅਸੀਂ ਇੰਨਾ ਪਰੇਸ਼ਾਨ ਆਪਣੀ ਪਰੇਸ਼ਾਨੀ ਤੋਂ ਨਹੀਂ ਜਿੱਡਾ ਅਸੀਂ ਲੋਕਾਂ ਦੀ ਖੁਸ਼ੀ ਤੋਂ ਪਰੇਸ਼ਾਨ।